ਮਨਜੀਤ ਜੀ ਜੁੜੇ ਨੇ ਆਪਣੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਮਨਜੀਤ ਜੀ। ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੇ ਕੋਲ ਜਿੱਦਾਂ ਨੌਨ ਡੋਮਿਸਾਈਲ ਲਾਇਸੈਂਸ ਸੀ, ਲਾਇਸੈਂਸ ਕੈਂਸਲ ਹੋ ਗਿਆ ਜਿੱਦਾਂ ਮੇਰਾ, ਤਾਂ ਚਲੋ ਕੋਈ ਨਹੀਂ, ਉਹ ਤਾਂ ਹੁਣ ਅਸੀਂ ਜੋ ਹੋ ਗਿਆ ਹਨਾ। ਤੇ ਹੁਣ ਦੁਬਾਰਾ ਜਿੱਦਾਂ ਅਸੀਂ ਰੀਅਪਲਾਈ, ਕਹਿੰਦੇ ਰੀਅਪਲਾਈ ਕਰੋ DMV ਵਿੱਚ ਜਾ ਕੇ, ਹਨਾ। ਉਹ ਕਰ ਦਿੱਤੇ ਹੈਗੇ, ਪਰ ਉਹਨਾਂ ਦਾ ਕੁਝ ਬਣੂਗਾ ਵੀ ਕੀ, ਕੁਝ ਉਮੀਦ ਹੈ ਕਿ ਨਹੀਂ? ਕੁਝ ਜਿੱਦਾਂ ਡੀਗ੍ਰੇਡ ਕਰਾ ਕੇ ਸੀ ਕਰਾ ਲਈ ਉਹਨਾਂ ਨੂੰ ਹੁਣ, ਹਨਾ। ਭਾਜੀ ਦੇਖੋ, ਦਿਸ ਇਜ਼ ਯੋਰ ਪਰਸਨਲ ਚੋਇਸ ਹੈਗੀ ਆ, ਤੁਸੀਂ ਕੀ ਕਰਨਾ ਹੈਗਾ। ਤੁਸੀਂ ਲਿੰਬੋ ਦੇ ਵਿੱਚ ਰਹਿਣਾ ਹੈਗਾ, ਲਟਕਦੇ ਰਹਿਣਾ ਹੈਗਾ, ਦੈਟਸ ਅਪ ਟੂ ਯੂ। ਆਪਣੇ ਕੋਲ ਉਮੀਦ ਹੈਗੀ ਆ, ਜੇ ਤਾਂ ਉਮੀਦ ਹੈਗੀ ਫਿਰ ਤਾਂ ਠੀਕ ਆ, ਨਹੀਂ ਤਾਂ ਹੋਰ ਕੋਈ ਕੰਮ ਵੀ ਨਹੀਂ ਹੋ ਰਿਹਾ। ਜੇ ਅਸੀਂ ਉਬਰ ਕਰਦੇ ਹਾਂ, ਲਿਫਟ ਕਰਦੇ ਹਾਂ ਨਾ, ਉਹ ਵੀ ਹੁਣ ਲਾਇਸੈਂਸ ਪਾਰਕਿੰਗ ਤੋਂ ਮੰਨਦੇ ਨਹੀਂ ਹੈਗੇ। ਭਾਜੀ ਹੁਣ ਇਹ ਸਮਝ ਨਹੀਂ ਆਉਂਦੀ, ਜੇ ਤਾਂ ਕੋਈ ਕੇਸ ਕੋਈ ਤੁਹਾਨੂੰ ਪਤਾ ਹੋਵੇ, ਨੌਲੇਜ ਹੋਵੇ, ਕੋਈ ਕੇਸ ਚੱਲਦਾ ਆ, ਕੋਈ ਡਿਸੀਜਨ ਆ ਸਕਦਾ ਕੁਛ, ਫਿਰ ਹੁਣ ਲੰਮਲੇਟ ਕੋਈ ਨਹੀਂ ਰੱਖਦੇ ਆ, ਹਨਾ। ਨਹੀਂ ਤਾਂ ਫਿਰ ਹੁਣ ਪਾਸਾ ਤਾਂ ਇੱਕ ਹੋਇਆ ਹੀ ਆ, ਹਨਾ। ਹੁਣ ਇਹਦੀ ਸਮਝ ਨਹੀਂ ਆ ਰਹੀ ਵੀ ਕਰੀਏ ਕੀ, ਹਨਾ। ਭਾਜੀ ਅਸੀਂ ਤਾਂ ਦੇਖੋ, ਵੀ ਕੈਨ ਟੈਲ ਯੂ ਦਾ ਸਟ੍ਰੇਟ ਫਾਰਵਰਡ ਕਿ ਜਿਹੜੇ ਲਾਜ਼ ਹੈਗੇ ਆ ਉਹ ਆਲਰੇਡੀ ਇਨ ਪਲੇਸ ਹੈਗੇ ਆ, ਲਾਅ ਬਣ ਚੁੱਕੇ ਹੈਗੇ ਆ, ਠੀਕ ਆ। ਆਹ ਜਿਹੜਾ ਡਿਲਾਇਲਾ ਲਾਅ ਆ ਰਿਹਾ, ਇਹਦੇ ਵਿੱਚ ਰਾਜਕਿਰਨ ਇੱਕ ਬਹੁਤ ਵੱਡੀ ਇੰਪੋਰਟੈਂਟ ਚੀਜ਼ ਹੋਰ ਆ ਰਹੀ ਹੈ, ਜਿਹੜੀ ਕਿ ਮੈਂ ਤੁਹਾਨੂੰ ਪਤਾ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਿੰਨੀ ਜ਼ੋਰ ਦੇ ਨਾਲ ਇਹ ਚੀਜ਼ਾਂ ਕਹਿੰਦੇ ਆ ਰਹੇ ਆ, ਔਰ ਇਹ ਚੀਜ਼ਾਂ ਲਾਗੂ ਹੋ ਰਹੀਆਂ। ਇਸ ਵੇਲੇ ਹਾਈਵੇ ਐਪ ਦੇ ਵਿੱਚ ਇਹ ਚੀਜ਼ ਸਾਰਿਆਂ ਨਾਲੋਂ ਵੱਡੀ ਲਾਗੂ ਹੋ ਰਹੀ ਆ। ਉਹਦੇ ਵਿੱਚ ਹੈਗਾ, ਇਟ ਆਲਸੋ ਮੇਕਸ ਟਰੱਕਿੰਗ ਕੰਪਨੀਜ਼ ਰਿਸਪੋਂਸਿਬਲ। ਕੈਰੀਅਰ ਕੈਨ ਨਾਟ ਹਾਇਰ ਡਰਾਈਵਰ ਵਿਦਾਊਟ ਵੈਲਿਡ CDL ਔਰ ਇੰਗਲਿਸ਼ ਸਕਿੱਲਸ, or they risk losing their registration. The bill even bans certain foreign dispatch services that help foreign drivers skirt rules. More to come on this. ਸੋ ਇਹ ਦੇਖ ਲਓ, ਆਪਾਂ ਇਹ ਚੀਜ਼ ਆਪਾਂ ਪਿਛਲੇ ਘੱਟੋ ਘੱਟ ਨਹੀਂ ਤਾਂ ਆਪਾਂ ਕਿੰਨੇ ਚਿਰਾਂ ਤੋਂ ਇਹ ਕਹਿੰਦੇ ਆ ਰਹੇ ਆ ਵੀ ਜੇ ਤੁਹਾਡੀ ਫੋਰਨ ਦੇ ਵਿੱਚ ਕਿਸੇ ਬਾਹਰਲੇ ਕੰਟਰੀ 'ਚ ਡਿਸਪੈਚ ਹੈਗੀ ਆ, ਯੂ ਵਿਲ ਬੀ ਟੇਕਨ ਆਊਟ। ਰਮਨ ਜੀ, ਹੁਣ ਇਹਨਾਂ ਨੂੰ ਤੁਸੀਂ ਦੱਸੋ, ਚਲੋ ਅਜੇ ਲਾਅ ਪ੍ਰਪੋਜ਼ ਆ, ਅਜੇ ਕਮੇਟੀ 'ਚ ਹੋ ਸਕਦਾ ਪਾਸ ਹੋ ਜਾਵੇ, ਹੋ ਸਕਦਾ ਰਹਿ ਜਾਵੇ, ਬਟ ਰਾਈਟ ਨਾਓ ਜਿੱਦਾਂ DMV ਵਾਲੇ ਕਹਿੰਦੇ ਵੀ ਤੁਸੀਂ ਕਰ ਲਓ, ਕੀ ਕਰ ਲੈਣਾ ਚਾਹੀਦਾ? ਕੋਈ ਇੰਤਜ਼ਾਰ ਕਰਨ ਦਾ ਫਾਇਦਾ ਹੈ ਜਾਂ ਨਹੀਂ ਹੈ? ਕੀ ਕਹਿੰਦੇ ਆ ਤੁਸੀਂ? ਪਿਛਲੇ 120 ਦਿਨਾਂ ਦੇ ਵਿੱਚ DMV ਨੇ ਕੀ ਕੀਤਾ ਹੈਗਾ, ਮੈਨੂੰ ਇਹ ਦੱਸ ਦਿਓ। ਤੁਹਾਨੂੰ ਪਿਛਲੇ 120 ਦਿਨਾਂ ਦੇ ਵਿੱਚੋਂ 118 ਦਿਨ DMV ਨੇ ਕੁਝ ਨਹੀਂ ਕੀਤਾ ਹੈਗਾ। ਪਿਛਲੇ 2 ਦਿਨਾਂ ਦੇ ਵਿੱਚ DMV ਨੇ ਭੜਥੂ ਪਾਤਾ। ਨਹੀਂ, ਕਾਲ ਨਹੀਂ ਕੱਟ ਹੋ ਗਈ, ਸੁਣ ਰਹੇ ਹਾਂ ਤੁਹਾਡੀ ਗੱਲ, ਠੀਕ ਹੈ ਨਾ। ਅੱਛਾ ਜੀ, ਅੱਛਾ ਹਾਂਜੀ। ਸੋ 120 ਦਿਨਾਂ ਦੇ ਵਿੱਚ ਕੁਝ ਨਹੀਂ ਕੀਤਾ, 2 ਦਿਨਾਂ ਦੇ ਵਿੱਚ ਭੜਥੂ ਪਾ ਕੇ ਉਹਨਾਂ ਨੇ ਇਹ ਕਰਤਾ ਵੀ ਆਹ ਕਰ ਦਿਓ, ਆਹ ਕਰ ਦਿਓ, ਆਹ ਕਰ ਦਿਓ, ਠੀਕ ਹੈ ਨਾ। ਦ ਪ੍ਰੋਬਲਮ ਇਜ਼ ਕਿ ਜਿਹੜੀ ਆਪਾਂ ਨੂੰ ਸਮਝਣ ਦੀ ਇਹ ਚੀਜ਼ ਦੀ ਲੋੜ ਹੈ। ਦੇਖੋ, ਤੁਸੀਂ ਮੈਨੂੰ ਗਲਤ ਕਹਿ ਸਕਦੇ ਆ, ਠੀਕ ਹੈ ਨਾ। ਆਮ ਜਸਟ ਟੈਲਿੰਗ ਯੂ ਦ ਟਰੁੱਥ ਇਹ ਹੈਗਾ ਕਿ ਵੈਨ ਹੋਰ ਸਟੇਟਾਂ ਜਿਹੜੀਆਂ ਆ, ਬਾਹਰਲੀਆਂ ਕਈ ਸਟੇਟਾਂ ਜਿਹੜੀਆਂ ਜਦੋਂ ਉਹ ਕੈਂਸਲ ਕਰ ਰਹੀਆਂ ਹੈਗੀਆਂ, ਬਾਹਰਲੀਆਂ ਕਈ ਸਟੇਟਾਂ ਉਸ ਕਾਨੂੰਨ ਨੂੰ ਮੰਨ ਰਹੀਆਂ ਹੈਗੀਆਂ, ਕਈ ਸਟੇਟਾਂ ਜਿਹੜੀਆਂ ਉਸ ਲਾਇਸੈਂਸ ਨੂੰ ਆਪਣੀ ਸਟੇਟ ਦੇ ਵਿੱਚੋਂ ਲੰਘਣ ਨਹੀਂ ਦੇ ਰਹੀਆਂ ਹੈਗੀਆਂ, ਕਿੰਨਾ ਕੁਛ ਉਹ ਜਿਹੜਾ ਹੋ ਰਿਹਾ ਹੈਗਾ। ਅਜੇ ਕੱਲ੍ਹ ਦੀ ਪਰਸੋਂ ਦੀ ਜਿਹੜੀ ਪਿਛਲੇ ਵੀਕ ਦੀ ਗੱਲ ਹੈਗੀ ਆ, ਐਰੀਜ਼ੋਨਾ ਦੇ ਵਿੱਚ ਕਿੰਨੇ ਆਊਟ ਆਫ ਸਰਵਿਸ ਹੋਏ ਹੈਗੇ, ਉਹਨਾਂ ਨੇ ਅਰੈਸਟ ਏਰੀਆ ਦੇ ਵਿੱਚ ਜਿਹੜੀ ਲਾਅ ਇਨਫੋਰਸਮੈਂਟ ਕੀਤੀ ਹੈਗੀ ਆ। ਹੁਣ 2 ਸਟੇਟਸ ਮੈਸਾਚਿਊਸਟਸ ਤੇ ਉੱਧਰ ਨਿਊ ਜਰਸੀ ਜਿਹੜੇ ਆ, ਉਹ ਦੇ ਆਰ ਪੁਟਿੰਗ ਟੂਗੈਦਰ ਅ ਪਲਾਨ ਕਿ ਜਿੱਥੇ ਦੋਨਾਂ ਨੇ ਵਰਕ ਕਰਕੇ ਇਹਨਾਂ ਦੇ ਉੱਤੇ ਕੰਮ ਕਰਨਾ ਹੈਗਾ। ਜਦੋਂ ਇਹ ਚੀਜ਼ਾਂ ਹੋ ਰਹੀਆਂ ਹੈਗੀਆਂ, ਦੈਨ what you expect, ਮਤਲਬ ਇੱਕ ਕਾਮਨ ਸੈਂਸ ਦੇ ਹਿਸਾਬ ਦੇ ਨਾਲ ਆ, ਤੁਸੀਂ ਇੱਕ ਪਰਸਨਲ ਆਪਣਾ ਡਿਸੀਜਨ ਲੈਣਾ ਹੋਵੇ ਇੰਨੇ ਰੌਲੇ ਰੱਪੇ ਦੇ ਵਿੱਚ, ਜੇ ਆਪਾਂ ਨੂੰ ਕੱਲ ਉਹ ਲਾਇਸੈਂਸ ਮਿਲ ਵੀ ਜਾਂਦਾ ਆ, ਮੈਂ ਤੁਹਾਨੂੰ ਕਹਿੰਦਾ ਵੀ ਉਹ ਲਾਇਸੈਂਸ ਮਿਲ ਵੀ ਜਾਂਦਾ ਆ, ਦੈਨ ਇਜ਼ ਇਟ ਵਰਥ ਇਟ? ਕਿਉਂਕਿ ਤੁਸੀਂ ਕਿਸੇ ਹੋਰ ਸਟੇਟ 'ਚ ਜਾ ਨਹੀਂ ਸਕਦੇ, ਇੱਥੇ ਤੁਹਾਨੂੰ ਕੰਮ ਮਿਲ ਨਹੀਂ ਰਿਹਾ ਹੈਗਾ। ਸੋ ਮੈਂ ਕਿਸੇ ਨੂੰ ਗਲਤ ਚੀਜ਼ ਦੇ ਵਿੱਚ ਨਹੀਂ ਰੱਖਣਾ ਚਾਹੁੰਦਾ। ਇਹ ਜਿਹੜੀਆਂ ਕਾਨੂੰਨਨ ਫਾਈਟਸ ਆ, ਇਹ ਚੱਲਦੀਆਂ ਰਹਿੰਦੀਆਂ। ਕਾਨੂੰਨਨ ਫਾਈਟਸ ਜਿਹੜੀਆਂ, ਇਹਨਾਂ ਦੇ ਵਿੱਚ ਕੋਈ ਕਿਸੇ ਨੂੰ ਭਰੋਸਾ ਨਹੀਂ ਹੁੰਦਾ ਵੀ ਇਹਦਾ ਕੀ ਰਿਜ਼ਲਟ ਨਿਕਲਣਾ ਹੈਗਾ। ਹਾਂ, ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਤੁਹਾਨੂੰ ਆਪਣੇ ਹਿਸਾਬ ਨਾਲ ਚਲਾਉਣੀ ਪੈਣੀ ਆ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਵੇਟ ਕਰ ਸਕਦੇ ਹੋਰ 6 ਮਹੀਨੇ ਇਸ ਲਾਇਸੈਂਸ ਲਈ, ਯੂ ਕੈਨ। ਬਟ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਘਰ ਦਾ ਖਰਚਾ ਚਲਾਉਣ ਵਾਸਤੇ ਹੋਰ ਕੁਝ ਕਰਨਾ ਪੈਣਾ, ਦੈਨ ਯੂ ਗੋ ਅਹੈਡ। ਰਮਨ ਜੀ, ਮੈਂ ਕਲੀਅਰਲੀ ਦੱਸ ਦਿੰਦਾ, ਜਿਹੜਾ ਡੀ ਦੀ ਵੈਬਸਾਈਟ ਤੇ ਉਹ ਮੈਂ ਸ਼ੋ ਵੀ ਕਰ ਦਿੰਦਾ ਨਾਲ। ਉਹਨਾਂ ਨੇ ਕਿਹਾ ਵੀ ਜੇ ਤੁਸੀਂ CDL ਦੇ ਲਈ ਅਪਲਾਈ ਕਰਦੇ ਤੇ ਨਾਲ, ਜਾਂ ਤੁਸੀਂ ਚਾਹੁੰਦੇ ਵੀ ਕਲਾਸ C, ਕਹਿੰਦੇ 2 ਐਪਲੀਕੇਸ਼ਨਾਂ ਇਕੱਠੀਆਂ ਨਹੀਂ ਅਸੀਂ ਪ੍ਰੋਸੈਸ ਕਰਦੇ। ਸੋ ਮੇਕ ਸ਼ੋਰ ਕਰ ਲਓ, ਇੱਕ ਬੰਦਾ ਤੁਹਾਨੂੰ ਕਹਿੰਦੇ ਵੀ ਆਪ ਹੀ ਉਹ ਕਰਨਾ ਪੈਣਾ। ਆ ਦੇਖੋ, DMV cannot process 2 ਲਾਇਸੈਂਸ ਐਪਲੀਕੇਸ਼ਨ ਐਟ ਦਾ ਸੇਮ ਟਾਈਮ। ਜਾਂ ਤਾਂ CDL ਦੇ ਲਈ ਕਰ ਲਓ ਤੇ ਜਾਂ ਫਿਰ ਰੈਗੂਲਰ ਕਲਾਸ C ਦੇ ਲਈ ਕਰ ਲਓ।
ਇਹ ਹੁਣ ਤੁਹਾਨੂੰ ਆਪ ਬੰਨਾ ਜਿਹੜਾ ਉਹ ਕਰਨਾ ਪੈਣਾ। ਇਹ DMV ਦੀ ਆਪਣੀ ਜਿਹੜੀ ਵੈਬਸਾਈਟ ਆ ਉਹਦੇ ਤੇ ਉਹਨਾਂ ਨੇ ਕਲੀਅਰਲੀ ਜਿਹੜਾ ਉਹ ਮੈਂਸ਼ਨ ਕੀਤਾ ਹੋਇਆ ਆ। ਸੋ ਬਾਕੀ ਇਹਨਾਂ ਦੇ ਟਰੈਕ ਰੈਕਡ ਨੂੰ ਦੇਖਦੇ ਹੋਏ ਤੁਸੀਂ ਆਪ ਅੰਦਾਜ਼ਾ ਜਿਹੜਾ ਲਾ ਲਓ ਵੀ ਕੀ ਤੁਸੀਂ ਜਿਹੜਾ ਉਹ ਕਰਨਾ ਆ। ਉਹਨਾਂ ਨੇ ਤੇ ਇਹ ਕਿਹਾ ਸੀਗਾ ਵੀ 6 ਤਰੀਕ ਤੋਂ ਪਹਿਲਾਂ ਜੇ ਤੁਸੀਂ ਆਪ ਕੈਂਸਲ ਕਰ ਦਿੰਦੇ ਆ ਤਾਂ ਫਿਰ ਤੁਸੀਂ ਕਰ ਸਕਦੇ ਆ। ਉਸ ਤੋਂ ਬਾਅਦ ਦੇ ਵਿੱਚ ਹੁਣ ਨਹੀਂ ਜਿਹੜਾ ਹੋ ਰਿਹਾ। ਦੇਖੋ ਉਹਨਾਂ ਦੀ ਮੋਟੀ ਲਾਈਨ ਲਿਖੀ ਆ, is not currently issuing non-domiciled CLPs or CDLs। ਹੁਣ ਭੁਲੇਖੇ 'ਚ ਰਹਿਣਾ ਆ ਤੁਸੀਂ, ਕਿਵੇਂ ਰਹਿਣਾ ਆ? ਅੱਧੀਆਂ ਚੀਜ਼ਾਂ ਜਿਹੜੇ DMV ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਨਹੀਂ ਪਤਾ। ਕੁਛ ਕੁ ਵੈਬਸਾਈਟ ਦੇ ਉੱਤੇ ਜਦੋਂ ਇਸ ਤਰੀਕੇ ਨਾਲ ਪਾਈਆਂ ਜਾਂਦੀਆਂ ਲੋਕ ਹੋਰ ਕਨਫਿਊਜ਼ ਹੋ ਜਾਂਦੇ ਆ। ਬਾਕੀ ਬਿਲਕੁਲ ਸਹੀ ਗੱਲ ਆ ਰਮਨ ਜੀ ਦੀ ਵੀ 120 ਦਿਨਾਂ ਦੇ ਵਿੱਚੋਂ ਉਹਨਾਂ ਨੇ ਕੀਤਾ ਕੀ ਆ? ਉਹ ਤੁਹਾਨੂੰ ਜਿਹੜੇ ਆ ਉਹ ਮਿੱਠੀਆਂ ਗੱਲਾਂ ਸੁਣਾਉਂਦੇ ਰਹੇ, ਅੰਦਰ ਖਾਤੇ ਉਹਨਾਂ ਦੀਆਂ ਸਾਰੀਆਂ ਮੰਨਦੇ ਰਹੇ। ਸੋ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਅੰਦਰ ਖਾਤੇ ਕੀ ਆ। ਤੇ ਬਾਕੀ ਇਹਨਾਂ ਨੇ ਆਪ ਕਲੀਅਰਲੀ ਦੱਸ ਦਿੱਤਾ ਆਈਦਰ CDL ਜਾਂ ਕਲਾਸ C, 2 ਐਪਲੀਕੇਸ਼ਨਾਂ ਇਕੱਠੀਆਂ ਤੁਹਾਡੀਆਂ ਪ੍ਰੋਸੈਸ ਨਹੀਂ ਜੋ ਹੋਣੀਆਂ। ਇੱਕ ਨੂੰ ਤੁਸੀਂ ਲਾ ਲਓ ਜਾਂ CDL ਦੇ ਵਾਲੇ ਪਾਸੇ ਹੋ ਲਓ ਜਾਂ ਕਲਾਸ C ਵਾਲੇ ਪਾਸੇ ਹੋ ਲਓ। ਰਾਜਕਿਰਨ ਉਹਦੇ ਵਿੱਚ ਵੀ ਇੱਕ ਗੱਲ ਹੈ ਨਾ, ਤੁਸੀਂ CDL ਪਾਸੇ ਹੋ ਲਓ, CDL ਦੀ ਐਪਲੀਕੇਸ਼ਨ ਕਰ ਦਿਓ, ਦੈਨ ਦੇयर ਇਜ਼ ਅ ਰਿਕੁਆਇਰਮੈਂਟ, CDL ਦੀ ਰਿਕੁਆਇਰਮੈਂਟ ਹੈ ਹੁਣ ਕਿ ਤੁਹਾਡੇ ਉਹਦੇ ਵਿੱਚ ਵਰਕ ਪਰਮਿਟ ਨੂੰ ਉਹ ਨਹੀਂ ਮੰਨਦੇ, 3 ਵੀਜ਼ਿਆਂ ਨੂੰ ਮੰਨਦੇ ਆ, ਹੈਨਾ, ਵੈਲਿਡ ਪਾਸਵਰਡ ਮੰਗਦੇ ਆ ਸਾਰਾ ਕੁਝ। ਸੋ ਉਹ ਹੁਣ DMV ਤਾਂ ਸ਼ਰੇਆਮ ਕਹੂਗੀ ਮੈਂ ਇਸ਼ੂ ਕਰ ਦਿੰਦੀ ਆ ਬਟ ਫੁੱਲਫਿਲ ਥੀਸ ਰਿਕੁਆਇਰਮੈਂਟਸ ਕਰ ਲਓ। ਸੋ ਉਹਦੇ ਵਿੱਚ ਜੇ ਤੁਸੀਂ ਫੁੱਲਫਿਲ ਨਹੀਂ ਕਰਦੇ ਫਿਰ ਤੁਸੀਂ ਵਿੱਚੇ ਮਝਦਾਰ ਕੀ ਰਹਿ ਜਾਣਾ। ਉਹਦੇ ਵਿੱਚ ਇਹ ਵੀ ਚੀਜ਼ ਹੈ ਨਾਲ ਕਿ ਇੰਗਲਿਸ਼ ਦੀ ਰਿਕੁਆਇਰਮੈਂਟ ਵੀ ਹੈ ਨਾਲ, ਟੈਸਟ ਵੀ ਉੱਚੀ ਹੋਣਾ, ਟੈਸਟ ਵੀ ਇੰਗਲਿਸ਼ 'ਚ ਹੋਣਾ ਹੈ। ਤੇ ਦੂਸਰੀ ਚੀਜ਼ ਹੋ ਰਿਹਾ ਕਿ ਜਿਹੜੀ DMV ਕੈਲੀਫੋਰਨੀਆ DMV ਆ ਉਹਨੂੰ ਇਹ ਵਾਰਨਿੰਗ ਮਿਲੀ ਆ ਕਿ ਈਦਰ ਯੂ ਕੈਂਸਲ ਥੀਸ ਲਾਇਸੈਂਸਸ ਔਰ ਵੀ ਗੋਇੰ ਟੂ ਕੈਂਸਲ ਯੂਰ ਐਬਿਲਿਟੀ ਟੂ ਇਸ਼ੂ ਦਾ ਲਾਇਸੈਂਸਸ ਫਰਮ ਸਕ੍ਰੈਚ। ਸੋ ਕੱਲ ਨੂੰ ਕੈਲੀਫੋਰਨੀਆ ਦੇ ਵਿੱਚ 7 ਲੱਖ ਕਮਰਸ਼ੀਅਲ ਲਾਇਸੈਂਸ ਆ ਇੱਥੇ, 7 ਲੱਖ। So is DMV is going to take that risk ki losing the ability to issue a license? So ਚਲੋ ਉਹ ਤਾਂ ਇੱਕ ਸੰਵਿਧਾਨਿਕ ਤੌਰ ਦੇ ਉੱਤੇ ਇੱਕ ਵੱਖਰਾ ਬਖੇੜਾ ਖੜਾ ਹੋ ਜਾਊਗਾ ਵੀ ਫੈਡਰਲਿਜ਼ਮ ਦਾ ਉਹ ਵੱਖਰਾ ਰੌਲਾ ਹੋ ਜਾਊਗਾ ਵੀ ਕੀ ਇਹ ਕਰ ਸਕਦੇ ਜਾਂ ਨਹੀਂ। ਬਿਲਕੁਲ ਮੁੱਦਾ ਕਲੀਅਰ ਆ ਤੁਹਾਡੇ ਸਾਹਮਣੇ। ਉਦਾਂ ਲਾਈਕ ਆਈ ਥਿੰਕ ਗ੍ਰੇ ਏਰੀਆ ਕੋਈ ਬੜਾ ਹੈਗਾ ਨਹੀਂ ਆ। ਇਹ ਆ ਵੀ ਤੁਸੀਂ ਐਨਕ ਕਿਹੜੀ ਲਾ ਕੇ ਦੇਖਣਾ ਚਾਹੁੰਦੇ ਹੋ, ਤੁਹਾਡੀ ਮਰਜ਼ੀ ਆ। ਐਂਡ ਬਲੀਵ ਮੀ ਰਾਜਕਿਰਨ, ਮੈਨੂੰ ਪਤਾ ਬਹੁਤ ਜ਼ਿਆਦਾ ਬੰਦੇ ਆ ਜਿਹੜੇ ਜੈਨੂਇਨਲੀ ਕੰਮ ਕਰ ਰਹੇ ਆ, ਜੈਨੂਇਨ ਵਧੀਆ ਡਰਾਈਵਰ ਹੈਗੇ ਆ ਔਰ ਇਸ ਚੱਕਰ ਦੇ ਵਿੱਚ ਉਹ ਫਸ ਗਏ ਹੈਗੇ। ਇਹ ਬਿਲਕੁਲ 100% ਮੰਨਦੇ ਆ। ਪਰ ਕਿਸੇ ਨੂੰ ਝੂਠਾ ਦਿਲਾਸਾ, ਕਿਸੇ ਨੂੰ ਐਵੇਂ ਖਾਮ-ਖਾ ਦਾ ਦਿਲਾਸਾ, ਕਾਨੂੰਨ ਜਿਹੜੇ ਚੱਲਦੇ ਆ, ਜਿਹੜੀ ਲਾਅ ਸੂਟ ਹੁੰਦੇ ਆ, ਇਹ ਲੌਂਗ ਟਰਮ ਚੀਜ਼ਾਂ ਹੁੰਦੀਆਂ। ਮਿਲਿਆ ਹੁਣ ਤੁਸੀਂ ਆਪ ਹਿਸਾਬ ਲਾ ਲਓ ਰਾਜਕਿਰਨ, ਰਿਮੈਂਬਰ ਆਪਾਂ ਕਾਰਬ ਦਾ ਕੈਲੀਫੋਰਨੀਆ ਨੇ ਕੀਤਾ ਸੀਗਾ ਜਿਹੜਾ, ਜੀ ਕਿੰਨੇ ਸਾਲ, 5 ਸਾਲ 6 ਸਾਲ ਚੱਲਿਆ ਉਹ ਕੇਸ। ਹਾਂਜੀ 6 ਸਾਲ ਬਾਅਦ ਉਹਨੇ ਕੈਲੀਫੋਰਨੀਆ ਤੋਂ ਵਿਡਰਾਅ ਕਰ ਲਿਆ ਆਪਣਾ ਕੇਸ। ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਨੂੰ ਧਿਆਨ 'ਚ ਰੱਖੋ। ਪਹਿਲਾਂ ਲੀਗੈਲਿਟੀ ਦੇਖੋ, ਉਹਦਾ ਬੇਸਿਸ ਦੇਖੋ, ਕਾਮਨ ਸੈਂਸ ਯੂਜ਼ ਕਰੋ ਐਂਡ ਦੈਨ ਮੇਕ ਅ ਡਿਸੀਜਨ ਫॉर yourself। ਡੋਂਟ ਗੋ ਕਿ ਉਹ ਕੀ ਕਹਿ ਰਿਹਾ ਕੀ ਕਹਿ ਰਿਹਾ, ਯੂ ਨੋ, ਜਸਟ ਗੋ ਐਂਡ ਮੇਕ ਦ ਡਿਸੀਜਨ ਔਨ ਯੋਰ ਪਰਸਨਲ ਆਪਣੀ ਕੌਂਸ਼ੀਅਸ ਤੇ ਕਿ ਕੀ ਮੈਂ 6 ਮਹੀਨੇ ਵੇਟ ਕਰਦਾ ਰਹਿ ਸਕਦਾ ਇਸ ਚੀਜ਼ ਲਈ, ਔਰ ਕੀ ਮੇਰੇ ਘਰ ਨੂੰ ਕੱਲ ਨੂੰ ਮੈਨੂੰ ਪੇਮੈਂਟ ਚਾਹੀਦੀ ਆ, ਸੋ ਮੈਨੂੰ ਕੁਝ ਹੋਰ ਕਰਨਾ ਪੈਣਾ। ਦੈਨ ਮੇਕ ਅ ਡਿਸੀਜਨ ਅਕੋਰਡਿੰਗ ਟੂ ਦੈਟ। ਜੀ।